पंजाब सुपर पावर न दुनिया की सुपर पावर उस ਵੇਲੇ ਬਰਤਾਨੀਆ ਸੀ जी ਤੇ ਬਰਾਬਰੀ ਦੀ ਸੱਤਾ ਤੇ ਆ ਕੇ ਇਹਨਾਂ ਨੇ ਆਪਸ ਦੇ ਵਿੱਚ ਜਿਹੜੀ ਟ੍ਰੀਟੀ ਸਾਈਨ ਕੀਤੀ। हम्म ਟ੍ਰੀਟੀ ਆਫ ਫਰੈਂਡਸ਼ਿਪ ਕਹਿੰਦੇ ਨੇ, ਟ੍ਰੀਟੀ ਆਫ ਅੰਮ੍ਰਿਤਸਰ ਉਹਨੂੰ ਕਹਿੰਦੇ ਨੇ। जी जी ਤੇ ਜਿਸ ਵੇਲੇ ਚਾਰਲਸ ਮੈਟਕਾਫ ਵਾਪਸ ਜਾਂਦਾ ਹੈ, हम्म ਉਹ ਲਿਖਦਾ ਹੈ ਆਪਣੀ ਰਿਪੋਰਟ ਦੇ ਵਿੱਚ ਕਿ ਰਣਜੀਤ ਸਿੰਘ ਦਾ ਪੰਜਾਬ हम्म ਯੂਰਪ ਕੋਲੋਂ ਤੇ ਸਾਡੇ ਬਰਤਾਨੀਆ ਤੋਂ 50 ਸਾਲ ਅੱਗੇ। ਉਹਨੇ ਲਿਖਿਆ ਆਪਣੀ ਰਿਪੋਰਟ ਵਿੱਚ, जी मेटकप की रिपोर्ट ਮੈਟਕਾਫ ਦੀ ਸਰ ਚਾਰਲਸ ਮੈਟਕਾਫ ਦੀ ਰਿਪੋਰਟ ਵਿੱਚ, ਸਾਡਾ ਇੱਕ ਨਾਨਕਸ਼ਾਹੀ ਰੁਪਇਆ ਇਜ਼ ਇਕੁਅਲ ਟੂ 13 ਪਾਉਂਡ ਸਟਰਲਿੰਗ। वाह जी। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਇਕਨੋਮੀ 'ਤੇ ਬਹੁਤ ਜ਼ਿਆਦਾ ਇਨਫੋਸਾਈਜ਼ ਕੀਤਾ ਸੀ। ਹੀ ਬਿਲੀਵਸ ਇਨ ਐਕਸਪੋਰਟਸ। ਮਹਾਰਾਜਾ ਰਣਜੀਤ ਸਿੰਘ ਨੇ ਅਰੇਬੀਅਨ ਸੀ ਦੇ ਉੱਤੇ ਇੱਕ ਬੰਦਰ ਕਾਇਮ ਕੀਤਾ ਸੀ, ਸ਼ਿਪ ਯਾਰਡ ਵਿਚ ਵਾਸ ਕਾਲਡ ਲਾਹੌਰੀ ਬੰਦਰ। ਪੂਰਾ ਪੰਜਾਬ ਨੂੰ ਹੁਕਮ ਸੀ ਮਹਾਰਾਜਾ ਰਣਜੀਤ ਸਿੰਘ ਦਾ ਕਿ ਐਲੀਮੈਂਟਰੀ ਸਟੱਡੀਜ਼ ਲਿਖਣਾ ਪੜ੍ਹਨਾ ਸਿੱਖੋ। ਅੱਜ ਵੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੂੰ ਏਅਰਪੋਰਟਾਂ 'ਤੇ ਲੈ ਜਾਂਦੀ ਹੈ, बिल्कुल जाती है, ਉਹਨਾਂ ਦਾ ਸਵਾਗਤ ਕਰਦੀ ਹੈ। प्रोटोकॉल दिता जाता ਮਹਾਰਾਜਾ ਨੇ ਉਹਨਾਂ ਨੂੰ ਕਿਸੇ ਗੱਲ ਦਾ ਪ੍ਰੋਟੋਕਾਲ ਦਿੱਤਾ ਹੀ ਨਹੀਂ। ਆਏ ਨੇ ਠੀਕ ਹੈ, ਆਪਣੇ ਵਜ਼ੀਰ ਖਾਰਜਾ ਨੂੰ ਕਿਹਾ ਇਹਨਾਂ ਨੂੰ ਟੇਕ ਕੇਅਰ ਕਰੋ, ਇਹਨਾਂ ਨੂੰ ਅੰਮ੍ਰਿਤਸਰ ਠਹਿਰਾਓ जी ਤੇ ਉਸ ਸਰਕਾਰ ਤੁਹਾਨੂੰ ਮਿਲਣਾ ਚਾਹੁੰਦੇ ਨੇ, ਹਾਂ ਜਦੋਂ ਵਕਤ ਹੋਏਗਾ ਮਿਲਣਾ। ਤੇ 6 ਮਹੀਨੇ ਹੁਕਮ ਹੈ ਦਿੱਤਾ ਮਹਾਰਾਜਾ ਨੇ ਕਿ ਇਹਨਾਂ ਨੂੰ ਪੰਜਾਬ ਦੇਖਣ, ਪੰਜਾਬ ਫਿਰਨ, ਪੰਜਾਬ ਦੀ ਆਵਾਮ ਨੂੰ ਮਿਲਣ, ਪੰਜਾਬ ਦੀ ਰਿਆਇਆ ਨੂੰ ਮਿਲਣ, ਪੰਜਾਬ ਦੇ ਨਿਜ਼ਾਮ ਦੇਖਣ, सिस्टम समझ ਸਿਸਟਮ ਸਮਝ। 6 ਮਹੀਨੇ ਬਾਅਦ ਉਹਨਾਂ ਦਾ ਸਬਰ ਟੁੱਟਣ ਵਾਲਾ ਹੋ ਗਿਆ ਤੇ ਕਿਤੇ ਕਿ ਸਾਨੂੰ ਮਹਾਰਾਜ ਨੂੰ ਮਿਲਾ, ਸਾਨੂੰ ਮਿਲਦਾ ਕਿਉਂ ਨਹੀਂ। ਫਿਰ ਫਕੀਰ ਸਾਹਿਬ ਨੇ ਕਿਹਾ ਕਿ ਆਪਣੀ ਮਰਜ਼ੀ ਦਾ ਮਾਲਿਕ ਹੈ, ਤੁਸੀਂ ਉਹਦੀ ਮਰਜ਼ੀ ਨਾਲ ਨਹੀਂ ਆਏ, ਤੁਸੀਂ ਆਪਣੀ ਮਰਜ਼ੀ ਨਾਲ ਆਏ। ਮਹਾਰਾਜਾ ਡਿਡਨਟ ਆਸਕ ਯੂ, ਮਹਾਰਾਜਾ ਡਿਡਨਟ ਰਿਕੁਐਸਟ ਯੂ ਟੂ ਕਮ ਓਵਰ ਇਨ ਪੰਜਾਬ, ਯੂ ਕੇਮ ਬਾਈ ਯੋਰਸੈਲਫ। जी 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 ਜਿਸ ਵੇਲੇ ਮਹਾਰਾਜ ਕੋਲ ਟਾਈਮ ਹੋਏਗਾ ਤੁਹਾਨੂੰ ਮਿਲ ਜਾਏਗਾ। बिल्कुल ਫਿਰ 6 ਮਹੀਨੇ ਬਾਅਦ ਜਿਸ ਵੇਲੇ ਮੁਲਾਕਾਤ ਹੋਈ ਹੈ ਤੇ ਇੱਕ ਟ੍ਰੀਟੀ ਆਫ ਫਰੈਂਡਸ਼ਿਪ ਸਾਈਨ ਕੀਤੀ ਗਈ। ਉਹ ਟ੍ਰੀਟੀ ਆਫ ਫਰੈਂਡਸ਼ਿਪ ਹੈਗੀ ਸੀ ਕਿ ਬਰਾਬਰੀ ਦੀ ਸੱਤਾ ਤੇ ਆ ਕੇ ਪੰਜਾਬ ਸੁਪਰ ਪਾਵਰ ਨਾਲ ਦੁਨੀਆ ਦੀ ਸੁਪਰ ਪਾਵਰ ਉਸ ਵੇਲੇ ਬਰਤਾਨੀਆ ਸੀ जी ਤੇ ਬਰਾਬਰੀ ਦੀ ਸੱਤਾ ਤੇ ਆ ਕੇ ਇਹਨਾਂ ਨੇ ਆਪਸ ਦੇ ਵਿੱਚ ਜਿਹੜੀ ਟ੍ਰੀਟੀ ਸਾਈਨ ਕੀਤੀ। ਟ੍ਰੀਟੀ ਆਫ ਫਰੈਂਡਸ਼ਿਪ ਕਹਿੰਦੇ ਨੇ, ਟ੍ਰੀਟੀ ਆਫ ਅੰਮ੍ਰਿਤਸਰ ਉਹਨੂੰ ਕਹਿੰਦੇ ਨੇ। जी जी ਤੇ ਜਿਸ ਵੇਲੇ ਚਾਰਲਸ ਮੈਟਕਾਫ ਵਾਪਸ ਜਾਂਦਾ ਹੈ ਤੇ ਵਾਪਸ ਜਿਸ ਵੇਲੇ ਜਾਂਦਾ ਹੈ ਤਾਂ ਇੱਕ ਰਿਪੋਰਟ ਪੇਸ਼ ਕਰਦਾ ਹੈ ਕਿ ਮੈਂ ਪੰਜਾਬ ਵਿੱਚ ਕੀ ਵੇਖਿਆ जी ਤੇ जी ਮੇਰੀ ਆਬਜ਼ਰਵੇਸ਼ਨ ਕੀ ਹੈ। ਉਹ ਜਿਸ ਵੇਲੇ ਵਾਪਸ ਜਾਂਦਾ ਹੈ ਤਾਂ ਉਹ ਰਿਪੋਰਟ ਦਿੰਦਾ ਹੈ ਤੇ ਰਿਪੋਰਟ ਦੇ ਵਿੱਚ ਬੜੀ ਇੰਟਰਸਟਿੰਗ ਗੱਲਾਂ ਲਿਖਦਾ ਹੈ। ਉਹ ਲਿਖਦਾ ਹੈ ਆਪਣੀ ਰਿਪੋਰਟ ਦੇ ਵਿੱਚ ਕਿ ਰਣਜੀਤ ਸਿੰਘ ਦਾ ਪੰਜਾਬ ਯੂਰਪ ਕੋਲੋਂ ਤੇ ਸਾਡੇ ਬਰਤਾਨੀਆ ਤੋਂ 50 ਸਾਲ ਅੱਗੇ। ਤੁਹਾਨੂੰ ਹੈਰਤ ਹੋਈ ਇਸ ਗੱਲ ਦੀ? कमाल की गल है, देखो ਇਹ ਗੱਲ ਤੁਹਾਨੂੰ ਜੇ ਕੋਈ ਦੱਸ ਦੇਵੇ, ਸਾਨੂੰ ਸਾਡੇ ਹਿਸਟੋਰੀਅਨਸ ਦੱਸ ਦੇਣ ਤੇ ਪੰਜਾਬੀ ਅਸਮਾਨ ਨੂੰ ਨਾ ਲੱਗ ਜਾਏ। लग गए ਤੁਹਾਡੇ ਕੋਲੋਂ ਗੱਲਾਂ ਲੁਕਾਉਂਦੇ ਨੇ ਤਾਂ ਸਾਡੀ ਨਿਸਾਬ ਦੇ ਵਿੱਚ, ਸਾਡੀ ਬੁੱਕਸ ਦੇ ਵਿੱਚ, ਸਾਡੀ ਸਟੱਡੀਜ਼ ਦੇ ਵਿੱਚ ਇਹ ਗੱਲਾਂ ਦੱਸਦੇ ਹੀ ਨਹੀਂ। ਉਹਨੇ ਕਿਹਾ ਕਿ ਪੰਜਾਬ ਸਾਡੇ ਕੋਲੋਂ 50 ਸਾਲ ਅੱਗੇ ਤੇ ਕਦੀ ਵੀ ਰਣਜੀਤ ਸਿੰਘ ਦੀ ਜਦੋਂ ਤੱਕ ਜ਼ਿੰਦਗੀ ਹੈ ਕਦੀ ਵੀ ਤੁਸੀਂ ਇਹਨਾਂ ਨਾਲ ਲੜਾਈ ਦਾ ਸੋਚਣਾ ਵੀ ਨਾ, सुपना ना लो करो जी ਇਹਨਾਂ ਨਾਲ ਕੋਈ ਪੰਗਾ ਨਾ ਲੈਣਾ, ਇਹ ਪੰਜਾਬੀਆਂ ਨਾਲ ਪੰਗਾ ਨਾ ਲੈਣਾ। ਰਣਜੀਤ ਸਿੰਘ ਦਾ ਪੰਜਾਬ ਸਾਡੇ ਕੋਲ 50 ਸਾਲ ਅੱਗੇ। ਹੋਰ ਮੈਂ ਕਹਿੰਦਾ ਕਿ ਰਣਜੀਤ ਸਿੰਘ ਦਾ ਪੰਜਾਬ ਵਾਸ ਅ ਸੁਪਰ ਪਾਵਰ ਇਨ ਦੋਸ ਡੇਜ਼। जी जी ਉਹਦੀ ਟੱਕਰ ਦੁਨੀਆ ਦੀ ਸੁਪਰ ਪਾਵਰ ਦੇ ਨਾਲ ਸੀ। जी ਹੁਣ ਕਿਸ ਤਰ੍ਹਾਂ ਸਾਡਾ ਇੱਕ ਨਾਨਕਸ਼ਾਹੀ ਰੁਪਇਆ, ਉਹਨੇ ਲਿਖਿਆ ਆਪਣੀ ਰਿਪੋਰਟ ਵਿੱਚ, जी मेटकप की रिपोर्ट ਮੈਟਕਾਫ ਦੀ ਸਰ ਚਾਰਲਸ ਮੈਟਕਾਫ ਦੀ ਰਿਪੋਰਟ ਵਿੱਚ, ਸਾਡਾ ਇੱਕ ਨਾਨਕਸ਼ਾਹੀ ਰੁਪਇਆ ਇਜ਼ ਇਕੁਅਲ ਟੂ 13 ਪਾਉਂਡ ਸਟਰਲਿੰਗ। वाह जी, वाह जी, कमाल की इंफॉर्मेशन है जी ਇੱਕ ਨਾਨਕਸ਼ਾਹੀ ਰੁਪਇਆ ਜੀ। ਇਜ਼ ਇਕੁਅਲ ਟੂ 13 ਪਾਉਂਡ ਸਟਰਲਿੰਗ। जी ਉਸ ਤੋਂ ਬਾਅਦ ਕੀ ਹੈ, ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਇਕਨੋਮੀ 'ਤੇ ਬਹੁਤ ਜ਼ਿਆਦਾ ਇਨਫੋਸਾਈਜ਼ ਕੀਤਾ ਸੀ। ਹੀ ਬਿਲੀਵਸ ਇਨ ਐਕਸਪੋਰਟਸ। ਕਸ਼ਮੀਰ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ, ਤੇ ਫਿਰ ਪੰਜਾਬ ਇਕੱਲਾ ਨਹੀਂ ਸੀ, ਅਸੀਂ ਇੰਡੀਆ ਤੋਂ ਆਰਟੀਜ਼ਨਸ
ਤੇ ਕਾਰੀਗਰਾਂ ਨੂੰ ਬੁਲਾ ਕੇ ਹੈਂਡੀਕ੍ਰਾਫਟ ਤੇ ਬੇਸ਼ੁਮਾਰ ਚੀਜ਼ਾਂ ਅਸੀਂ ਲਾਹੌਰ ਦੇ ਵਿੱਚ ਤੇ ਅੰਮ੍ਰਿਤਸਰ ਵਿੱਚ ਤੇ ਮੁਖਤਲਿਫ ਸ਼ਹਿਰਾਂ ਵਿੱਚ ਮੁਖਤਲਿਫ ਪਿੰਡਾਂ ਵਿੱਚ ਅਸੀਂ ਬਣਵਾਉਂਦੇ ਸਾਂ। ਉਹ ਕਲੈਕਟ ਹੁੰਦੀ ਸੀ ਸਰਕਾਰੀ ਤੌਰ ਤੇ ਜੀ ਤੇ ਉਹ ਐਕਸਪੋਰਟ ਹੁੰਦੀ ਸੀ ਬਾਏ ਰਿਵਰ ਰਾਵੀ ਅਰੇਬੀਅਨ ਸੀ। ਮਹਾਰਾਜਾ ਰਣਜੀਤ ਸਿੰਘ ਨੇ ਅਰੇਬੀਅਨ ਸੀ ਦੇ ਉੱਤੇ ਇੱਕ ਬੰਦਰ ਕਾਇਮ ਕੀਤਾ ਸੀ, ਸ਼ਿਪ ਯਾਰਡ ਵਿਚ ਵਾਸ ਕਾਲ ਲਾਹੌਰੀ ਬੰਦਰ। 1830 40 ਦੀਆਂ ਗੱਲਾਂ ਹੈ। ਨਹੀਂ ਜੀ 1805 6 7 8 9 10 ਦੀ ਗੱਲ ਹੈ। ਜਦੋਂ ਨਾਲੇ ਮਹਾਰਾਜਾ ਰਣਜੀਤ ਸਿੰਘ ਉਦੋਂ ਆਪਦੀ ਜਵਾਨੀ 'ਚ ਸੀ। ਜਵਾਨੀ 'ਚ ਹਾਂ ਬਿਲਕੁਲ ਜਵਾਨੀ ਸੀ। ਇਹ ਵੀ ਵੱਡੀ ਗੱਲ ਆ ਜੀ ਵੀ ਇੱਕ 50 ਸਾਲ ਤੋਂ ਬਾਅਦ ਦੀ ਸੋਚ ਤੇ ਕਿਤੇ ਇੱਕ 20 22 ਸਾਲ ਜੀ। 25 ਸਾਲ ਦੇ ਬੱਚੇ ਦੀ ਮੈਟਕਾਫ 1809 'ਚ ਲਿਖ ਦਿੱਤਾ ਸੀ ਜੀ ਆਇਆ ਸੀ। 1809 ਦੀ ਗੱਲ ਏ, ਉਸ ਤੋਂ ਪਹਿਲੇ ਇਹ ਕੰਮ ਹੋ ਗਏ ਸਨ। ਤੇ ਜਿਸਲੇ ਉਹ ਸਾਰਾ ਕੁਝ ਐਕਸਪੋਰਟ ਹੁੰਦਾ ਸੀ, ਇੱਥੋਂ ਪੰਜਾਬ ਤੋਂ ਨੀਲ ਐਕਸਪੋਰਟ ਹੁੰਦਾ ਸੀ ਤੇ ਲਾਹੌਰ ਉਸ ਨੀਲ ਨੂੰ, ਇਹ ਸਾਡੇ ਕੋਲ ਇੱਕ ਇਲਾਕਾ ਹੈ ਪੰਜਾਬ ਦਾ ਜਿਹਨੂੰ ਅਸੀਂ ਨੀਲੀ ਬਾਰ ਕਹਿੰਦੇ ਹਾਂ, ਉਹ ਉਕਾੜੇ ਦਾ, ਸਾਹੀਵਾਲ ਦਾ ਇਹ ਇਲਾਕਾ ਸਾਰਾ, ਇਹਦੇ ਵਿੱਚ ਦੁਨੀਆ ਦਾ ਸਭ ਤੋਂ ਬਿਹਤਰੀਨ ਨੀਲ ਉਗਦਾ ਸੀ। ਔਰ ਸਰਕਾਰੀ ਤੌਰ 'ਤੇ ਹੁਕਮ ਸੀ ਕਿ ਇੱਥੇ ਨੀਲ ਉਗਾਓ। ਉਹ ਨੀਲ ਨੂੰ ਟਰੀਟ ਕਰਦੇ ਸਨ ਲਾਹੌਰ ਵਿੱਚ, ਤੇ ਅਕਸਰ ਲਾਹੌਰੀਆਂ ਨੂੰ ਰੰਗਬਾਜ਼ ਕਹਿੰਦੇ ਨੇ ਬਿਕੋਜ਼ ਆਫ ਦ ਟਰੀਟ ਨੀਲ। ਉਹ ਜਿਹੜਾ ਨੀਲ ਸੀ ਜਿਹਨੂੰ ਅਸੀਂ ਇੰਡੀਗੋ ਕਹਿੰਦੇ ਹਾਂ, ਜੀ ਜੀ ਉਹਦੀ ਐਕਸਪੋਰਟ ਹੁੰਦੀ ਸੀ ਯੂਰਪ ਵੱਲ। ਤੇ ਉਸ ਵੇਲੇ ਤੁਸੀਂ ਸਮਝੋ ਕਿ ਜਿੰਨਾ ਬਲੂ ਕਲਰ ਹੈ ਤੁਹਾਡੀ ਜੀਨਸ ਦਾ, ਤੁਹਾਡੇ ਕੱਪੜੇ ਦਾ, ਤੁਹਾਡੀ ਪੋਟਰੀ ਦਾ, ਜੀ ਜੀ ਹਰ ਚੀਜ਼ ਦੇ ਵਿੱਚ ਜਿਸ ਵੇਲੇ ਬਲੂ ਕਲਰ ਇਸਤੇਮਾਲ ਹੋਏਗਾ ਉਹ ਲਾਹੌਰ ਦਾ ਹੁੰਦਾ ਐਕਸਪੋਰਟ। ਸਾਡੀਆਂ ਕਸ਼ਮੀਰ ਦੀਆਂ ਸ਼ਾਲਾਂ, ਕਸ਼ਮੀਰ ਦੇ ਹੈਂਡੀਕ੍ਰਾਫਟਸ, ਕਸ਼ਮੀਰ ਦੀਆਂ ਖੂਬਸੂਰਤ ਡਿਜ਼ਾਈਨਸ, ਕਸ਼ਮੀਰ ਦੇ ਕੱਪੜਾ। ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਕੋਨਮੀ ਨੂੰ, ਪੰਜਾਬ ਦੀ ਇਕੋਨਮੀ ਸਟਰੋਂਗ ਕਰਨ ਵਾਸਤੇ ਸਾਡੇ ਇੱਥੇ ਜਗ੍ਹਾ ਜਗ੍ਹਾ 'ਤੇ ਕੱਪੜਿਆਂ ਦੀਆਂ ਖੱਡੀਆਂ ਲਵਾਈਆਂ। ਦੁਨੀਆ ਦਾ ਬਿਹਤਰੀਨ ਕੱਪੜਾ ਇੱਥੇ ਬਣਦਾ ਸੀ ਜੀ, ਅਤੇ ਉਹ ਕੱਪੜਾ ਵੀ ਸਾਰਾ ਐਕਸਪੋਰਟ ਹੁੰਦਾ ਸੀ। ਅੱਛਾ, ਜਿੰਨਾ ਵੀ ਐਕਸਪੋਰਟ ਸੀ, ਅਸੀਂ ਇੱਥੋਂ ਮਾਲ ਭੇਜੀਏ ਅਤੇ ਅਸੀਂ ਉਹਨਾਂ ਕੋਲੋਂ ਕੀ ਲੈਂਦੇ ਸਾਂ? ਪਾਊਂਡ ਸਟਰਲਿੰਗਸ ਦੇ ਗੋਲਡ, ਉਹਦੇ ਬੱਟੇ ਸੋਨਾ ਲੈਂਦੇ ਸੀ ਜੀ, ਸੋਨਾ ਲੈਂਦੇ ਸੀ। ਇਹ ਵੀ ਵੱਡੀ ਇੱਕ ਸੋਝੀ ਨਾਲ ਹੀ ਹੋ ਸਕਦਾ ਸੀ ਨਾ ਜੀ। ਅਤੇ ਸੋਨਾ ਸਾਡੇ ਕੋਲ ਆਉਂਦਾ ਸੀ, ਅਸੀਂ ਆਪਣੇ ਹੈਂਡੀਕ੍ਰਾਫਟਸ ਉਹਨਾਂ ਨੂੰ ਭੇਜਦੇ ਸਾਂ, ਮਿਰਚ ਮਸਾਲੇ ਉਹਨਾਂ ਨੂੰ ਭੇਜਦੇ ਸਾਂ। ਇਹ ਤੁਹਾਨੂੰ ਇਕੋਨਮੀ ਦਾ ਦੱਸਿਆ ਕਿ ਇਕੋਨਮੀ ਕਿੰਨੀ ਸਟਰੋਂਗ ਸੀ। ਬਿਲਕੁਲ। ਅਤੇ ਸੁਪਰ ਪਾਵਰ ਬਣਨ ਵਾਸਤੇ 4 ਚੀਜ਼ਾਂ ਹੁੰਦੀਆਂ ਨੇ। ਇੱਕ ਇਕੋਨਮੀ ਤੁਹਾਡੀ ਸਟਰੋਂਗ ਹੋਵੇ ਜੀ, ਤਾਲੀਮ ਤੁਹਾਡੀ ਅੱਛੀ ਜੀ। ਤਾਲੀਮ ਦੇ ਬਾਰੇ ਇਹ ਸੀ ਕਿ ਪੂਰਾ ਪੰਜਾਬ ਨੂੰ ਹੁਕਮ ਸੀ ਮਹਾਰਾਜਾ ਰਣਜੀਤ ਸਿੰਘ ਦਾ ਕਿ ਐਲੀਮੈਂਟਰੀ ਸਟੱਡੀਜ਼, ਲਿਖਣਾ ਪੜ੍ਹਨਾ ਸਿੱਖੋ। ਜੇ ਮੈਂ ਅੰਗਰੇਜ਼ੀ ਪੜ੍ਹ ਲਵਾਂ ਅਤੇ ਸਮਝ ਲਵਾਂ ਅਤੇ ਅੰਗਰੇਜ਼ੀ ਲਿਖ ਲਵਾਂ, ਪ੍ਰੋਬਲਮ ਨਹੀਂ। ਸੋ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕਾਇਦਾ ਬਣਾਇਆ ਸੀ ਜੀ। ਮੈਂ ਉਸ ਕਾਇਦੇ 'ਤੇ ਆਉਣਾ ਚਾਹੁੰਦਾ ਸੀ, ਪਲੀਜ਼ ਉਹਦੇ ਬਾਰੇ। ਉਹਨਾਂ ਨੇ, ਕਿਉਂਕਿ ਇਸ ਗੱਲ ਦਾ ਖਿਆਲ ਰੱਖਣਾ, ਸਾਡੇ ਨੌਜਵਾਨ ਨਸਲ ਸ਼ਾਇਦ ਇਸ ਗੱਲ ਨੂੰ ਨਹੀਂ ਜਾਣਦੀ ਕਿ ਮਹਾਰਾਜ ਅਨਪੜ੍ਹ ਸਨ। ਬਿਲਕੁਲ, ਵੱਡੀ ਗੱਲ ਹੈ ਵੀ। ਨਾ ਉਹ ਲਿਖ ਪੜ੍ਹ ਸਕਦੇ ਸਨ, ਮਗਰ ਅਨਪੜ੍ਹ ਹੋਣਾ ਗੁਨਾਹ ਨਹੀਂ। ਇਲਮ ਦੋਸਤ ਨਾ ਹੋਣਾ ਗੁਨਾਹ ਹੈ। ਹੁਣ ਇਲਮ ਦੇ ਵਾਸਤੇ ਮੁਹੱਬਤ ਨਾ ਹੋਣਾ, ਇਹ ਸਭ ਤੋਂ ਵੱਡਾ ਗੁਨਾਹ ਹੈ। ਮਹਾਰਾਜ ਅਨਪੜ੍ਹ ਸਨ, ਮਗਰ ਕਮਾਲ ਗੱਲ ਹੈ ਜੇ ਕਿ ਉਹ ਇਲਮ ਨਾਲ ਮੁਹੱਬਤ ਕਰਦੇ ਸਨ। ਉਹ ਚਾਹੁੰਦੇ ਸਨ ਕਿ ਪੂਰਾ ਪੰਜਾਬ ਸਾਨੂੰ ਫਾਰਸੀ, ਕਿਉਂਕਿ ਸਰਕਾਰੀ ਜ਼ਬਾਨ ਫਾਰਸੀ ਚੱਲਦੀ ਸੀ, ਪੂਰਾ ਪੰਜਾਬ ਸਾਨੂੰ ਫਾਰਸੀ ਦੇ ਵਿੱਚ ਅਰਜ਼ੀ ਲਿਖ ਕੇ ਭੇਜਦੇ ਬਕਲਮ ਖੁਦ ਆਪਣੇ ਹੱਥ ਨਾਲ। ਦੇ ਕੈਨ ਰਾਈਟ ਇਨ ਪਰਸ਼ੀਅਨ, ਰੀਡ ਇਨ ਪਰਸ਼ੀਅਨ। ਸੋ ਉਹ ਕਾਇਦਾ ਸੀ। ਫਕੀਰ ਨੂਰਉਦੀਨ ਨੂੰ ਕਿਹਾ, ਉਹਨਾਂ ਦੇ ਜਿਹੜੇ ਮਿਨਿਸਟਰ ਸਨ ਐਜੂਕੇਸ਼ਨ ਦੇ ਵੀ, ਉਹਨਾਂ ਨੂੰ ਕਿਹਾ ਕਿ ਮੈਂ ਚਾਹੁੰਦਾ ਪੰਜਾਬ ਦੇ ਲੋਕ ਪੜ੍ਹ ਲਿਖ ਜਾਣ, ਪੜ੍ਹ ਲਿਖ ਜਾਣਗੇ। ਉਹਨਾਂ ਨੇ ਉਹਨਾਂ ਕੋਲੋਂ ਇਨਫਰਾਸਟਰਕਚਰ ਨਹੀਂ ਮੰਗਿਆ, ਕੋਈ ਬਿਲਡਿੰਗਾਂ ਨਹੀਂ ਮੰਗੀਆਂ ਕਿ ਜੀ ਪੜ੍ਹਾਈ ਵਾਸਤੇ ਸਾਨੂੰ ਸਕੂਲ, ਕਾਲਜਸ ਅਤੇ ਸਾਨੂੰ ਯੂਨੀਵਰਸਿਟੀ ਚਾਹੀਦੀਆਂ ਨੇ। ਉਹਨਾਂ ਨੇ ਕਿਹਾ ਗੱਲ ਹੋ ਜਾਏਗਾ। ਉਹ ਇੰਨੇ ਇੰਟੈਲੀਜੈਂਟ ਆਦਮੀ ਸਨ ਫਕੀਰ ਸਈਦ ਨੂਰਉਦੀਨ ਸਾਹਿਬ। ਮਹਾਰਾਜ ਉਹਨਾਂ ਨੂੰ ਇੱਜ਼ਤ ਨਾਲ ਖਲੀਫਾ ਨੂਰਉਦੀਨ ਪੁਕਾਰਦੇ ਸਨ। ਉਹਨਾਂ ਨੇ ਇੱਕ ਕਾਇਦਾ ਡਿਜ਼ਾਈਨ ਕੀਤਾ, ਉਸ ਕਾਇਦਾ ਦਾ ਨਾਂ ਸੀ ਕਾਇਦਾ ਨੂਰ। ਨੂਰਉਦੀਨ ਨੇ ਆਪਣੇ, ਨੂਰ ਵੀ ਤਾਂ ਇਲਮ ਹੁੰਦਾ ਨਾ ਜੀ ਜੀ। ਉਹ ਕਾਇਦਾ ਨੂਰ ਜਿਹੜਾ ਫਕੀਰ ਸਾਹਿਬ ਨੇ ਬਣਾਇਆ ਕਿ ਮਾਂ ਬੋਲੀ ਤੋਂ, ਪੰਜਾਬੀ ਹੋਵੇ, ਨਿਆਗਰੀ ਹੋਵੇ ਅਤੇ ਉਰਦੂ ਹੋਵੇ, ਹਿੰਦੀ ਹੋਵੇ, ਮਾਂ ਬੋਲੀ ਤੋਂ ਫਾਰਸੀ ਕਿਵੇਂ ਪੜ੍ਹਨੀ, ਸਰਕਾਰੀ ਭਾਸ਼ਾ ਕਿਵੇਂ ਪੜ੍ਹਨੀ, ਸਰਕਾਰੀ ਅਤੇ ਉਸ ਕਾਇਦੇ ਦੀ ਜਿਹੜੀ ਉਮਰ ਸੀ, ਦੈਟ ਵਾਸ 3 months, 3 ਮਹੀਨੇ ਦੇ ਵਿੱਚ ਉਹ ਕਾਇਦਾ ਕੰਪਲੀਟ ਹੋਣ ਜਾਣਾ ਚਾਹੀਦਾ।
ਤੇ ਫਿਰ ਹੁਕਮ ਨੇ ਦਿੱਤਾ ਸੀ ਕਿ ਕਾਇਦੇ ਜਿੰਨੇ ਵੀ ਇਹ ਕਾਇਦਾ ਪੜ੍ਹਿਆ, ਹੂੰ ਸਰਕਾਰੀ ਕਾਇਦਾ ਹੈ, ਇਹ ਕਾਇਦਾ ਪੜ੍ਹ ਕੇ ਇਹਦੀ 5 ਕਾਪੀਆਂ ਬਣਾਓ ਹੂੰ ਤੇ ਇਹੀ ਚਿੱਠੀ ਲਿਖੋ ਕਿ ਤੁਸੀਂ ਕਿਹਨੂੰ ਕਿਹਨੂੰ ਕਾਇਦਾ ਭੇਜਿਆ ਕਿ ਸਰਕਾਰ ਉਹਨੂੰ ਪੁੱਛ ਸਕੇ। ਹੂੰ ਇਹ ਕਾਇਦਾ ਮਲਟੀਪਲਾਈ ਹੁੰਦਾ ਹੈ, ਵਾਹ, ਚੇਨ ਬਣਾਤੀ। ਚੇਨ ਬਣਾਉਂਦੀ ਜਿਹਨੂੰ ਕਹਿੰਦੇ ਗੋਲਡਨ ਚੇਨ। ਹੂੰ ਵਿਦਿਨ 3 ਮੰਥਸ 3 ਮੰਥਸ ਵਿੱਚ 5000 ਕਾਪੀਆਂ, ਹੂੰ ਹਰ ਬੰਦੇ ਨੇ 5 ਕਾਪੀਆਂ ਬਣਾਈਆਂ। ਹੂੰ ਠੀਕ ਹੈ, ਆਫਟਰ 3 ਮੰਥਸ ਕਿੰਨੀਆਂ ਹੋ ਗਈਆਂ? ਦੇਖ ਲਓ, 5000 ਇੰਟੂ 25000 25000 ਕਾਪੀਆਂ। ਉਹ 25000 ਕਾਪੀ ਨੇ ਫਿਰ 5 ਨਾਲ ਡਿਵਾਈਡ, 1.25 ਲੱਖ ਗਈਆਂ। 1.25 ਲੱਖ ਹੋਈਆਂ। ਉਹ 1.25 ਲੱਖ ਨੂੰ ਫਿਰ 5 ਨਾਲ ਕਰੋ, ਇੱਕ ਸਾਲ 'ਚ ਹੀ 5 ਲੱਖ ਤੱਕ ਟੱਪ ਗਈ। ਇੱਕ ਸਾਲ ਵਿੱਚ ਹੀ 5 ਲੱਖ ਕਾਪੀਆਂ ਤੋਂ ਟੱਪ ਗਏ ਜੀ। ਤੇ 5 ਲੱਖ ਲੋਕ। ਅੱਛਾ, ਮਜ਼ੇਦਾਰੀ ਦੀ ਗੱਲ ਹੂੰ ਮੈਟਕਾਫ ਨੇ ਕਿਹਾ ਕਿ ਇਹਨਾਂ ਨੇ ਐਲੀਮੈਂਟਰੀ ਸਟੱਡੀਜ਼ ਨੂੰ ਵਾਜਿਬ ਕਰਾਰ ਦਿੱਤਾ ਹੈ ਕਿ ਤੁਸੀਂ ਸਾਰੇ ਦਿਸ ਇਜ਼ ਮਸਟ ਲਰਨਿੰਗ, ਹੂੰ ਤੁਸੀਂ ਲਿਖੋਗੇ ਔਰ ਪੜ੍ਹੋਗੇ। ਜੀ ਜੀ ਤੇ ਜਦ ਕਿ ਬਰਤਾਨੀਆ ਉਸ ਵੇਲੇ ਕਾਲੋਨੀਆਂ ਬਣਾ ਰਹੀ ਸੀ, ਜੀ ਜੀ ਐਲੀਮੈਂਟਰੀ ਸਟੱਡੀਜ਼ ਦਾ ਕੋਈ ਤਾਲੁਕ ਨਹੀਂ ਨਹੀਂ ਸੀ। ਸੀਗਾ। ਫਿਰ ਮਹਾਰਾਜ ਨੇ ਇੱਕ ਬੜੀ ਵੱਡੀ ਕਮਾਲ ਦੀ ਗੱਲ ਕੀਤੀ, ਇਹ ਜ਼ਰਾ ਸੁਣਨ ਵਾਲੀ ਹੈ। ਜੀ ਜੀ ਉਹਨਾਂ ਨੇ ਹੁਕਮ ਸਾਦਰ ਕਰ ਦਿੱਤਾ, ਹੂੰ ਸਰਕਾਰੀ ਹੁਕਮ, ਜੀ ਕਿ ਕੋਈ ਮਸਜਿਦ ਨਹੀਂ ਬਣੇਗੀ। ਹੂੰ ਮੇਰੇ ਦੌਰ ਦੇ ਵਿੱਚ ਕੋਈ ਮਸਜਿਦ ਨਹੀਂ ਬਣੇਗੀ। ਹੂੰ ਮੇਰੇ ਦੌਰ ਦੇ ਵਿੱਚ ਕੋਈ ਧਰਮਸ਼ਾਲਾ, ਜਿਹਨੂੰ ਹੁਣ ਅਸੀਂ ਗੁਰਦੁਆਰਾ ਕਹਿੰਦੇ ਹਾਂ, ਕੋਈ ਧਰਮਸ਼ਾਲਾ ਵੀ ਨਹੀਂ ਬਣੇਗਾ, ਹੂੰ कोई मंदिर भी नहीं बनेगा हूँ जब तक उसके साथ एक मदरसा नहीं बनेगा। नाल सो रिलीजन ਨੂੰ ਮੈਗਲ ਕਰ ਦਿੱਤਾ ਪੜ੍ਹਾਈ ਦੇ ਨਾਲ, ਤਾਲੀਮ ਦੇ ਨਾਲ, ਇਲਮ ਦੇ ਨਾਲ। ਫੋਲੋ ਕਰ ਅੱਜ ਤੱਕ ਚੱਲ ਰਿਹਾ ਜੀ, ਅੱਜ ਤੱਕ। ਹੁਣ ਆਸਟ੍ਰੇਲੀਆ ਗਵਰਨਮੈਂਟ ਇਹ ਕੁਝ ਕਰ ਰਹੀ ਹੈ ਜੀ। ਮਹਾਰਾਜ ਅੱਜ ਤੋਂ 250 ਸਾਲ ਪਹਿਲੇ ਕਰਕੇ ਦਿਖਾ ਗਏ ਦੇਖ ਲਓ, ਉਹਨਾਂ ਨੂੰ ਫੋਲੋ ਕਰ ਰਹੇ ਆ ਹੁਣ। ਯੂਰਪ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਇਸ ਫਾਰਮੂਲੇ ਨੂੰ ਫਿਰ ਯੂਰਪ ਨੇ ਅਡਾਪਟ ਕੀਤਾ ਕਿ ਉਹਨਾਂ ਦੇ ਚਰਚਸ ਦੇ ਨਾਲ ਸਕੂਲ ਬਣਨਾ ਸ਼ੁਰੂ ਹੋ ਗਏ ਸੀ। ਇਹ ਬੜੀ ਵੱਡੀ ਗੱਲ ਤੁਹਾਨੂੰ, ਵੱਡੀ ਗੱਲ ਹੈ ਜੀ, ਬਹੁਤ ਵੱਡੀ। ਤੁਸੀਂ ਦੇਖੋ, ਜਿਸ ਚਰਚ ਦੇ ਨਾਲ ਸਕੂਲ ਹੋਏਗਾ ਜਾਂ ਜਿਸ ਟੈਂਪਲ ਦੇ ਨਾਲ ਸਕੂਲ ਹੋਏਗਾ ਜਾਂ ਜਿਸ ਗੁਰਦੁਆਰੇ ਦੇ ਨਾਲ ਸਕੂਲ ਹੋਏਗਾ, ਇਹ ਮਹਾਰਾਜਾ ਰਣਜੀਤ ਸਿੰਘ ਦੀ ਦੂਰਦਰਸ਼ੀ ਤੇ ਉਹਨਾਂ ਦੇ ਇੰਟੈਲੈਕਟ ਪੁਆਇੰਟ ਸੀ ਜਿਨ੍ਹਾਂ ਨੇ ਇਹ ਹੁਕਮ ਸਾਦਰ ਕੀਤਾ। ਜੀ ਜੀ, ਬਹੁਤ ਕਮਾਲ ਦੀ ਡਿਸੀਜਨ ਸੀ ਤੇ ਮੈਂ ਖੁਦ ਹੁਣ ਦੇਖ ਰਿਹਾ, ਗਵਾਹ ਉਸ ਚੀਜ਼ ਦਾ। ਆਸਟ੍ਰੇਲੀਆ 'ਚ ਸੇਮ ਫਾਰਮੂਲਾ ਲਾਗੂ ਕਰ ਰਹੇ ਹੁਣ ਕਰ ਰਹੇ ਨੇ। ਜ਼ਰਾ ਸੋਚ ਲਓ ਤੇ ਦੇਖੋ ਮਹਾਰਾਜਾ ਦੀ ਸੋਚ ਅੱਜ ਤੋਂ 250 ਸਾਲ ਪਹਿਲੇ ਕਿੰਨੀ ਐਡਵਾਂਸ ਸੀ। ਓਕੇ।